With your support, we can raise your voice globally. उन्होंने पगड़ी इशू नु बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਜੀ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਖਾਸ ਕਰਕੇ ਪੰਜਾਬ ਵਿੱਚ ਸਿੱਖ ਸੰਘਰਸ਼ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਕੇਸਾਂ ਸੰਬੰਧੀ ਹਾਲ ਹੀ ਵਿੱਚ ਸੁਪਰੀਮ ਕੋਰਟ ਦੇ ਆਏ ਫੈਸਲੇ ਬਾਰੇ ਚਰਚਾ ਕਰਾਂਗੇ। ਜੇ ਅਸੀਂ ਇਸ ਕੇਸ ਦੀ ਗੱਲ ਕਰੀਏ ਤਾਂ ਇਹਦੇ ਪਿਛੋਕੜ ਬਾਰੇ ਦੱਸਾਂ ਤੁਹਾਨੂੰ। ਜਦੋਂ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਲਾਪਤਾ ਕਰ ਦੇਣ ਦੇ ਮਾਮਲੇ ਪਿੱਛੋਂ ਸੁਪਰੀਮ ਕੋਰਟ ਦੇ ਹੁਕਮਾਂ ਤੇ CBI ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਇੱਕ ਮਾਮਲੇ ਵਿੱਚ 5 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਕਤਲ ਅਤੇ ਹੋਰ ਧਾਰਾਵਾਂ ਤਹਿਤ 28 ਫਰਵਰੀ 1997 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ CBI ਨੇ 10 ਸਤੰਬਰ 1999 ਨੂੰ ਸਾਰੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਸੀ। 2 ਸਾਲ ਤੋਂ ਬਾਅਦ ਜ਼ਮਾਨਤ ਤੇ ਬਾਹਰ ਆਉਣ ਤੇ ਇਸ ਮਾਮਲੇ ਵਿੱਚ ਨਾਮਜ਼ਦ ਪੁਲਿਸ ਕਰਮੀਆਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਦਾਇਰ ਕੀਤੀ ਕਿ ਇਸ ਸਮੇਂ ਦੌਰਾਨ ਪੰਜਾਬ ਦੇ ਰਾਸ਼ਟਰਪਤੀ ਰਾਜ ਦੌਰਾਨ ਪੰਜਾਬ ਨੂੰ ਪੰਜਾਬ ਡਿਸਟਰਬ ਏਰੀਆ ਘੋਸ਼ਿਤ ਕੀਤਾ ਗਿਆ ਸੀ ਤੇ ਪੰਜਾਬ ਡਿਸਟਰਬ ਏਰੀਆ ਐਕਟ 1983 ਦੇ ਤਹਿਤ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਖਿਲਾਫ ਇਸ ਤਰ੍ਹਾਂ ਦੇ ਮਾਮਲੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਹ ਰਿਟ ਦੀ ਸੁਣਵਾਈ ਕਰਦਿਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਰਿਟ ਨੂੰ ਖਾਰਜ ਕਰ ਦਿੱਤਾ ਸੀ, ਪਰ ਇਸ ਤੋਂ ਬਾਅਦ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਸਾਲ 2003 ਵਿੱਚ ਇਹੀ ਰਿਟ ਸੁਪਰੀਮ ਕੋਰਟ ਵਿੱਚ ਦਾਇਰ ਕਰ ਦਿੱਤੀ, ਜਿੱਥੇ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ CBI ਅਦਾਲਤ ਵਿੱਚ ਹੋ ਰਹੀ ਸੁਣਵਾਈ ਤੇ ਇਸ ਪਟੀਸ਼ਨ ਦਾ ਫੈਸਲਾ ਹੋਣ ਤੱਕ ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਆਧਾਰ ਮੰਨਦਿਆਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਤੇ CBI ਵੱਲੋਂ ਦਰਜ 34 ਹੋਰ ਮਾਮਲਿਆਂ ਵਿੱਚ ਨਾਮਜ਼ਦ ਪੁਲਿਸ ਮੁਲਾਜ਼ਮਾਂ ਨੇ ਸੁਪਰੀਮ ਕੋਰਟ ਵਿੱਚ ਰਿਟਾਂ ਦਾਇਰ ਕਰਕੇ ਆਪਣੇ ਕੇਸਾਂ ਦੀ ਸੁਣਵਾਈ ਤੇ ਵੀ ਸਟੇ ਲੈ ਲਿਆ। ਹੁਣ 13 ਸਾਲਾਂ ਦੇ ਲੰਬੇ ਅਰਸੇ ਤੋਂ ਬਾਅਦ
ਸੁਪਰੀਮ ਕੋਰਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪਹਿਲਾਂ ਦਿੱਤੇ ਗਏ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਪਾਈ ਰਿਟ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਇਸ ਅਹਿਮ ਫੈਸਲੇ ਤੋਂ ਬਾਅਦ ਹੁਣ ਜਿੱਥੇ CBI ਵੱਲੋਂ ਸਿੱਖ ਸੰਘਰਸ਼ ਸਮੇਂ ਝੂਠੇ ਪੁਲਿਸ ਮੁਕਾਬਲਿਆਂ ਦਿਖਾ ਕੇ ਮਾਰੇ ਗਏ ਨੌਜਵਾਨਾਂ ਦੇ ਦਰਜ 35 ਕੇਸਾਂ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ, ਉੱਥੇ ਹੀ ਲੰਬੇ ਸਮੇਂ ਤੋਂ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੇ ਮਾਮਲੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਆਸ ਦਿਖਾਈ ਦਿੱਤੀ ਹੈ। ਇਹ ਮਾਮਲੇ ਦੇ ਵਿੱਚ ਹੋਰ ਵਧੇਰੇ ਜਾਣਕਾਰੀ ਲਈ ਅਸੀਂ ਅੱਜ ਸਾਡੇ ਨਾਲ ਜਸਪਾਲ ਸਿੰਘ ਮੰਝਪੁਰ ਜੁੜ ਚੁੱਕੇ ਨੇ ਲੁਧਿਆਣੇ ਤੋਂ। ਹਾਂਜੀ ਮੰਝਪੁਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ ਕਿ ਜਿਹੜਾ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਤੁਹਾਡਾ ਲੀਗਲ ਓਪੀਨੀਅਨ ਕੀ ਹੈ ਇਹਦੇ ਤੇ? ਜਿਹੜਾ ਇਹ ਇੱਕ ਟੈਕਨੀਕਲ ਪੁਆਇੰਟ ਦੇ ਉੱਤੇ ਸਟੇਜ ਜਿਹੜਾ ਹੋਇਆ ਸੀਗਾ ਜੀ, ਤੇ ਉਹ ਜਿਹੜਾ ਉਹਨਾਂ ਨੇ ਲਾਇਆ ਹੈਗਾ, ਜੇ ਤਾਂ ਆਪਾਂ ਜਸਟਿਸ ਲੈ ਜਸਟਿਸ ਨਹੀਂ ਵਾਲੀ ਗੱਲ ਕਰੀਏ ਤਾਂ ਉਹਨਾਂ ਹੁਣ ਇੰਨਾ ਲੰਬਾ ਸਮਾਂ ਹੋ ਗਿਆ ਜੀ, ਉਹਦੇ ਵਿੱਚ ਹੋ ਸਕਦਾ ਗਵਾਹ ਵੀ ਜਿਹੜੇ ਆ ਉਹਨਾਂ ਦੀ ਵੀ ਡੈਥ ਹੋ ਗਈ ਹੋਵੇ, ਦੋਸ਼ੀਆਂ ਦੀ ਵੀ ਡੈਥ ਹੋ ਗਈ ਹੋਵੇ, ਕੋਈ ਪੁਲਿਸ ਵਾਲਿਆਂ ਦੀ ਜੀ। ਤੇ ਇੱਕ ਕ੍ਰਿਮੀਨਲ ਕੇਸ ਦਾ ਜਿਹੜਾ ਹੈਗਾ ਇੰਡੀਅਨ ਸਿਸਟਮ ਹੈਗਾ, ਉਹਦੇ ਵਿੱਚ ਇਹ ਵੀ ਜਿੰਨਾ ਕ੍ਰਿਮੀਨਲ ਕੇਸ ਪ੍ਰੋਲੌਂਗ ਹੋ ਜਾਵੇ ਜੀ ਤੇ ਉਹਦੇ ਵਿੱਚੋਂ ਕੋਈ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਜਿਹੜੀ ਹੈ ਕੋਈ ਬਹੁਤੀ ਵਕਤ ਰਹਿੰਦੀ ਨਹੀਂ, ਕਿਉਂਕਿ ਜ਼ਖਮ ਕਾਫੀ ਮਤਲਬ ਲੱਗ ਚੁੱਕੀ ਹੁੰਦੀ ਆ, ਪੀੜੀ ਆ ਗਈ ਹੁੰਦੀ ਆ ਜੀ। ਨਹੀਂ ਚਾਹੁੰਦੇ ਵੀ ਹੁਣ ਅਸੀਂ ਦੁਬਾਰੇ ਕਰੀਏ ਕਈ ਤਰ੍ਹਾਂ ਦੇ, ਹੁਣ ਕਿਉਂਕਿ ਸਟੇਟ ਦਾ ਵੀ ਡਿਫੈਂਡ ਕਰਦੀ ਹੈ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਿੱਧੇ ਜਾਂ ਸਿੱਧੇ ਢੰਗ ਦੇ ਵਿੱਚ ਜੀ, ਤਾਂ ਉੱਥੇ ਫਿਰ ਪ੍ਰੈਸ਼ਰ ਵੀ ਆ ਜਾਂਦੇ ਗਵਾਹਾਂ ਦੇ ਉੱਤੇ। ਬਾਕੀ ਜਿਹੜੀਆਂ ਗੱਲਾਂ ਮਜ਼ਾਕ ਦਰਜਾ ਇੱਕ ਪਾਸੇ ਹੁੰਦੀਆਂ, ਅਦਾਲਤਾਂ ਦੇ ਵਿੱਚ ਤਾਂ ਗਵਾਹ ਨੇ ਜਾ ਕੇ ਕੀ ਜਾਂ ਇੱਕ ਜਾਂ ਦੋ ਬੰਦਿਆਂ ਦੀ ਗਵਾਹੀ ਦੇ ਸਿਰ ਤੇ ਕੇਸ ਜਿਹੜਾ ਸਜ਼ਾ ਜਾਂ ਜਿਹੜਾ ਬਰੀ ਹੋਣ ਦੇ ਜਾਂ ਹੁੰਦੇ ਆ। ਜੇ ਉਹ ਗਵਾਹ ਵਧੀਆ ਤਰੀਕੇ ਦੇ ਨਾਲ ਜੋ ਦੇਖਿਆ, ਜੋ ਜਾਂਚ ਦੇ ਦੌਰਾਨ ਉਹਨੇ ਕਿਹਾ ਤੇ ਬਿਨਾਂ ਕੰਟਰਾਡਿਕਸ਼ਨ ਦੇ ਉਹ ਗਵਾਹੀ ਕੋਰਟ ਦੇ ਵਿੱਚ ਦਿੰਦਾ ਤਾਂ ਦੋਸ਼ੀ ਨੂੰ ਕਿਸੇ ਵੀ ਤਰ੍ਹਾਂ ਬਚਾਉਣ ਦੇ ਜਿਹੜੇ ਕੋਈ ਬਾਹਲੇ ਚਾਂਸ ਨਹੀਂ ਹੁੰਦੇ, ਕਿਉਂਕਿ ਸਿਰਫ ਇੱਕ ਜਾਂ ਦੋ ਗਵਾਹ, ਜਿੱਦਾਂ ਹੁਣ ਪੁਲਿਸ ਦਾ ਚਲਾਨ ਹੁੰਦਾ ਜਾਂ ਇਹਨਾਂ ਕੇਸਾਂ ਦੀ CBI ਨੇ ਜੋ ਚਲਾਨ ਪੇਸ਼ ਕੀਤਾ ਉਹ 'ਚ ਗਵਾਹਾਂ ਦੀ ਲਿਸਟ ਆਲਰੇਡੀ ਹੁੰਦੀ ਆ। ਦੋਸ਼ੀ ਬੰਦੇ ਪਹਿਲਾਂ ਹੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੁੰਦੇ ਵੀ ਦੇਖੋ ਜੀ ਮਰਨ ਵਾਲਾ ਮਰ ਗਿਆ, ਤੁਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਪੈਸੇ ਦਾ ਲਾਲਚ ਜਾਂ ਪੈਸਾ ਹੀ ਦੇ ਕੇ ਵੀ ਸਾਡੀਆਂ ਨੌਕਰੀਆਂ ਹੈਗੀਆਂ, ਤੁਹਾਡਾ ਆਹ ਕੰਮ ਕਰ ਦਿਆਂਗੇ। ਸੋ ਕਈ ਤਰ੍ਹਾਂ ਦੇ ਦਬਾਵਾਂ ਦੇ ਵਿੱਚੋਂ ਇਹ ਜੇ ਪਰਸਨਲ ਤੌਰ ਤੇ ਹਰੇਕ ਕੇਸ ਨੂੰ ਦੇਖਿਆ ਜਾਵੇ ਤਾਂ ਉਹ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ। ਪਰ ਜੇ ਸਮੁੱਚੀ ਕੌਮ ਦੇ ਵਜੋਂ ਆਪਾਂ ਲਈਏ, ਪੰਥ ਵਜੋਂ ਲਈਏ ਵੀ ਇਹ 35 ਕੇਸ ਜਿਹੜੇ ਆ ਦੁਬਾਰੇ ਸ਼ੁਰੂ ਹੋਣੇ ਆ, ਇੱਕ 450 ਪੌਣੇ 500 ਜਿਹੜਾ ਪੁਲਿਸ ਮੁਲਾਜ਼ਮ ਹੈ ਜਿਹਦੇ ਘੇਰੇ ਦੇ ਵਿੱਚ ਆਉਂਦਾ ਹੈਗਾ ਜੀ। ਸੋ ਇਹਦੇ ਵਿੱਚ ਹਾਈ ਪੁਲਿਸ ਆਫੀਸਰ ਜਿਹੜੇ ਸਿੱਧੇ ਰੂਪ ਦੇ ਵਿੱਚ ਇਨਵੋਲਵ ਨਹੀਂ ਹੈਗੇ, ਜਿਨ੍ਹਾਂ ਦਾ ਨਾਮ ਨਹੀਂ ਆਇਆ, ਪਰ ਇਨਵੋਲਵਮੈਂਟ ਉਹਨਾਂ ਦੀ ਸੀਗੀ, ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਥੱਲੇ ਵਾਲੇ ਕਰਮਚਾਰੀਆਂ ਨੇ ਕੀਤਾ, ਉਹਨਾਂ ਲਈ ਇੱਕ ਸਵਾਲ ਬਣੂਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਕੇਸਾਂ ਨੂੰ ਜਿਹੜਾ ਸੌਲਟ ਆਊਟ ਕਰਕੇ ਤੇ ਬੰਦੇ ਬਰੀ ਹੋਣ। ਪਰ ਇਹ ਹੈ ਵੀ ਕੌਮ ਵਜੋਂ ਅਸੀਂ ਦੇਖੀਏ ਤੇ ਇਹਦੀ ਵਧੀਆ ਤਰੀਕੇ ਦੇ ਨਾਲ ਫੋਲੋ ਅਪ ਕੀਤਾ ਜਾਵੇ। ਘੱਟੋ ਘੱਟ ਜਿਹਨਾਂ ਕੇਸਾਂ ਦੇ ਵਿੱਚ ਵੱਡੇ ਪੁਲਿਸ ਮੁਲਾਜ਼ਮ ਹੈਗੇ ਆ ਜਾਂ ਜਿਹੜੇ ਇਨ ਸਰਵਿਸ ਹੈਗੇ ਆ ਉਹਨਾਂ ਨੂੰ, ਤੇ ਕਈ ਤਾਂ ਹੁਣ ਇਹਦੇ ਵਿੱਚ ਹੁਣ ਜਦੋਂ ਸ਼ੁਰੂ ਹੋਊਗਾ ਕੇਸ, ਦੋਸ਼ੀਆਂ ਨੂੰ ਦੁਬਾਰੇ ਜਿਹੜੇ ਸਮਝ ਜਾਣਗੇ ਵੀ ਆ ਕੇ ਹਾਜ਼ਰੀ ਭਰੋ, ਕੇਸ ਪ੍ਰੋਸੀਜਰ ਹੋਣਾ ਹੈਗਾ, ਤੇ ਪਤਾ ਲੱਗੂਗਾ ਵੀ ਕਿਹੜੇ ਮਰ ਗਏ ਆ, ਕਿਹੜੇ ਬਾਹਰ ਨਿਕਲ ਗਏ ਆ, ਉਹਨਾਂ ਦੀ PO ਕਾਰਵਾਈ ਚੱਲੂਗੀ, ਜਿਹੜੇ ਸਾਹਮਣੇ ਹੋਣਗੇ ਔਨ ਡਿਊਟੀ ਹੋਣਗੇ ਉਹਨਾਂ ਦਾ ਥੋੜਾ ਸੌਖਾ ਹੋਊਗਾ, ਉਹ ਤੇ ਆ ਕੇ ਤਰੀਕਾਂ ਭੁਗਤਣਗੇ ਤੇ ਜਿਹੜੀ ਆ ਗਵਾਹੀਆਂ ਜਿਹੜੀਆਂ ਉਹ ਸ਼ੁਰੂ ਹੋਣਗੇ। ਜਿੱਥੋਂ ਕੇਸ ਰੁਕ ਗਿਆ ਸੀ ਉਸ ਤੋਂ ਅੱਗੇ ਜਿਹੜੇ ਆ ਉਹ ਕੇਸ ਚੱਲਣਗੇ। ਸੋ ਇਹ ਇੱਕ ਬੜਾ ਇੱਕ ਟਰਨਿੰਗ ਪੁਆਇੰਟ ਜਿਹੜਾ ਹੈਗਾ ਇਹਨਾਂ ਸਾਰੇ ਕੇਸਾਂ ਦੇ। ਪਰ ਇੰਨੀ ਡਿਲੇ ਹੋਣ ਦੇ ਨਾਲ ਹੀ ਆਟੋਮੈਟਿਕਲੀ ਅੱਧੇ ਕੁ ਕੇਸ ਜਿਹੜੇ ਹੋਣਗੇ ਜਾਂ ਉਹ ਥੋੜੇ ਡਾਊਨ ਹੋਣੇ ਜਿਹੜੇ ਲਾਜ਼ਮੀ ਹੋ ਜਾਂਦੇ ਇਹਨਾਂ ਲੰਮਾ ਸਮੇਂ ਤੋਂ। ਜਿਹੜੀ ਵਾਰ ਫੇਰ ਵੀ ਵਕੀਲ ਹੋਣ ਦੇ ਨਾਤੇ ਮੈਂ ਕਹਿ ਸਕਦਾ ਕਿ ਜੇ ਇਹ ਹੋਇਆ ਹੈਗਾ ਤੇ ਜੇ ਵਧੀਆ ਪੈਰਵਾਈ ਹੋ ਜਾਵੇ ਤਾਂ ਜਿੰਨੇ ਕੁ ਵੀ ਹੋਣਗੇ ਉਹਨਾਂ ਨੂੰ ਜੇ ਅਸੀਂ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ ਤੇ ਉਹ ਇੱਕ ਪ੍ਰਾਪਤੀ ਹੋਊਗੀ ਤੇ ਨਾਲੇ ਉਹ ਉਸ ਗੱਲ ਦੇ ਉੱਤੇ ਮੁਹਰ ਹੋਊਗੀ ਵੀ ਕਿ ਸਾਡੇ ਨੌਜਵਾਨਾਂ ਦਾ ਜਿਹੜਾ ਝੂਠੇ ਮੁਕਾਬਲੇ ਬਣਾ ਕੇ ਤੇ ਪੁਲਾਂ ਦੇ ਉੱਤੇ ਜਾਂ ਨਹਿਰਾਂ ਦੇ ਵਿੱਚ ਜਿਹੜਾ ਮਾਰ ਕੇ ਸਿੱਟੇ ਗਏ। ਸੋ ਇਹਨੂੰ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਵੈਲਕਮ ਵੀ ਕਰਨਾ ਚਾਹੀਦਾ ਤੇ ਗੱਲ ਇਹ ਤੋਂ ਅੱਗੇ ਆ ਵੀ ਉਹਦੀ ਜਿਹੜੀ ਪੈਰਵਾਈ ਜਿਵੇਂ ਪਟਿਆਲੇ ਆ CBI ਅਦਾਲਤ ਉੱਥੇ ਚੱਲਣੀ ਆ, ਉੱਥੇ ਆਪਣੇ CBI ਵੱਲੋਂ
ਕਈ ਕੇਸਾਂ ਦੇ ਵਿੱਚ ਅੱਗੇ ਆਪਣੇ ਵਕੀਲ ਪੰਥਕ ਸੀਨੀਅਰ ਬਲਜਿੰਦਰ ਸਿੰਘ ਸੋਢੀ ਨੂੰ ਕੀਤਾ ਗਿਆ ਉਹਨਾਂ ਕੇਸਾਂ 'ਚ ਪੇਸ਼ ਹੋਏ। ਤੇ ਜੇ ਉਹੋ ਜਿਹੀ ਸੋਚ ਵਾਲੇ ਨਿਰਪੱਖ ਤੇ ਵਧੀਆ ਸਿੱਖ ਸੋਚ ਵਾਲੇ ਉੱਥੇ CBI ਦੇ ਵਕੀਲ ਹੋਣਗੇ, ਨਾਲ ਹੋਰ ਵੀ ਵਕੀਲ ਹੋਣਗੇ CBI ਵੱਲੋਂ, ਤਾਂ ਇਹਨਾਂ ਕੇਸਾਂ ਨੂੰ ਯਾਨੀ ਕਿ ਮੁਲਾਜ਼ਮਾਂ ਨੂੰ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਚਣ ਦੇ ਚਾਂਸ ਘੱਟ ਹੋਣਗੇ। ਬਾਕੀ ਉਹ ਤੋਂ ਅੱਗੇ ਜਿਹੜਾ ਗਵਾਹਾਂ ਦੇ ਉੱਤੇ ਡਿਪੈਂਡ ਕਰੂਗਾ। ਹਾਂਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜੇ ਇਹਨਾਂ ਕੇਸਾਂ ਦੀ ਸਹੀ ਢੰਗ ਨਾਲ ਪੈਰਵਾਈ ਕੀਤੀ ਜਾਵੇ ਤਾਂ ਉਹਨਾਂ ਨੂੰ ਸਜ਼ਾ ਦਵਾਈ ਜਾ ਸਕਦੀ ਹੈ, ਪਰ ਇਸੇ ਦੇ ਨਾਲ ਇੱਕ ਮੇਰਾ ਸਵਾਲ ਜੁੜਿਆ ਹੋਇਆ ਹੈ ਕਿ ਇਹ ਜਿਹੜੇ ਕੇਸ ਹੈਗੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਤਕਰੀਬਨ 450 ਪੁਲਿਸ ਕਰਮੀ ਇਹਦੇ ਅੰਡਰ ਆਉਂਦਾ ਇਹਨਾਂ ਕੇਸਾਂ ਦੇ, ਤੇ ਤਕਰੀਬਨ 35 ਕੇਸ ਇਹ ਹੈਗੇ ਨੇ, ਇਹ ਲੇਟ 80s ਤੇ ਅਰਲੀ 90s ਦੇ ਕੇਸ ਨੇ। ਤੇ ਸੁਪਰੀਮ ਕੋਰਟ ਨੂੰ ਇਹੀ ਫੈਸਲਾ ਕਰਨ 'ਚ ਵੀ ਇਹ ਜਿਹੜੇ ਕੇਸ ਨੇ ਇਹ ਚੱਲਣੇ ਚਾਹੀਦੇ ਨੇ ਜਾਂ ਨਹੀਂ ਚੱਲਣੇ ਚਾਹੀਦੇ, ਮਤਲਬ CBI ਦੇ ਜਾਂਚ ਤੇ ਉਹਨਾਂ ਨੇ ਰੋਕ ਲਗਾ ਦਿੱਤੀ ਸੀ, ਉਹੀ ਫੈਸਲਾ ਕਰਦਿਆਂ 13 ਸਾਲ ਲੰਘ ਗਏ। ਤੇ ਇਸ ਲੰਬੇ ਸਮੇਂ ਦੇ ਦੌਰਾਨ ਅਸੀਂ ਮਤਲਬ ਮੀਡੀਆ ਦੀਆਂ ਰਿਪੋਰਟਾਂ ਹੈਗੀਆਂ ਨੇ ਕਿ ਬਹੁਤੇ ਜਿਹੜੇ ਪੁਲਿਸ ਕਰਮੀ ਨੇ ਉਹਨਾਂ 'ਚੋਂ ਕਈ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ, ਤੇ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਬਹੁਤੇ ਉਹਨਾਂ ਦੇ ਵਿੱਚੋਂ ਨੇਗੇ ਜਿਹੜੇ ਅੱਜ ਹਾਈ ਰੈਂਕ ਤੇ ਪੁਲਿਸ ਦੀ ਕਿਸੇ ਹਾਈ ਪੋਸਟ ਦੇ ਉੱਤੇ ਬੈਠੇ ਨੇਗੇ। ਤੇ ਮਤਲਬ ਤੁਸੀਂ ਇਹਦੇ 'ਚੋਂ ਕਿਵੇਂ ਦੇਖਦੇ ਹੋ, ਮਤਲਬ ਹੁਣ ਇਹ ਕੇਸ ਚੱਲਣਗੇ ਤੇ ਹੁਣ ਉਹਨਾਂ ਦੀ ਪੈਰਵਾਈ ਹੋਊਗੀ? ਮਤਲਬ ਜਦੋਂ ਅਸੀਂ 20 ਸਾਲ ਦਾ ਸਮਾਂ 25 ਸਾਲ ਦਾ ਸਮਾਂ ਇਸੇ ਗੱਲ ਤੇ ਲਗਾ ਦਿੱਤਾ ਹੈ ਕਿ ਹੋ ਸਕਦਾ ਜਾਂ ਕੇਸ ਨਹੀਂ ਚੱਲ ਸਕਦਾ, ਤੇ ਹੁਣ ਅੱਗੇ ਕੇਸ ਚੱਲੂਗਾ 20 ਸਾਲ ਇਹਨੂੰ ਲੱਗ ਜਾਣਗੇ, ਤੇ ਮਤਲਬ ਤੁਸੀਂ ਉਹਦੇ 'ਚੋਂ ਜਸਟਿਸ ਕਿੱਥੇ ਦੇਖਦੇ ਹੋ? ਮਤਲਬ ਜਿਹੜੇ ਪਰਿਵਾਰ ਨੇ, ਪੀੜਤ ਪਰਿਵਾਰ ਨੇ, ਜਿਹੜੇ ਹੁਣ ਜਿਨ੍ਹਾਂ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਇਹਦੇ 'ਚੋਂ ਕੋਈ ਇਨਸਾਫ ਮਿਲੇ, ਮਤਲਬ ਜੇ ਇਸੇ ਪ੍ਰੋਸੈਸ ਨੂੰ 20 ਸਾਲ ਅੱਗੇ ਹੋਰ ਲੰਘ ਜਾਂਦੇ ਨੇ ਤਾਂ ਮਤਲਬ ਉਸ ਜਸਟਿਸ ਦੇ ਕੀ ਮਾਇਨੇ ਕੀ ਰਹਿ ਜਾਂਦੇ ਨੇ? ਦੇਖੋ, ਉਹਦੇ ਤਾਂ ਮੈਂ ਪਹਿਲਾਂ ਕਿਹਾ ਜਸਟਿਸ ਡਿਲੇ ਜਸਟਿਸ ਡਿਨਾਈ ਦੀ ਜਿਹੜੀ ਆ ਗੱਲ ਚੱਲਦੀ ਆ, ਪਰ ਇਹਦੇ ਵਿੱਚ ਇਹ ਵੀ ਆ ਵੀ ਇਕੱਲੇ ਇਹ ਦੇਖਦੇ ਹੋ ਜੇ ਇਹ ਕੇਸ ਡਿਲੇ ਹੁੰਦੇ ਨੇ। ਇੰਡੀਆ ਦੇ ਵਿੱਚ 35 ਸਾਲ ਵੀ ਕੇਸ ਚੱਲਦੇ। ਸਾਡੇ ਉਹ ਸੈਂਟਰਲ ਕੈਸੀ ਵਾਲਾ ਲੁਧਿਆਣਾ ਪ੍ਰਿੰਸੀਪਲ 36 ਸਾਲ ਉਹ ਕੇਸ ਚੱਲਿਆ ਜੀ। ਤੇ ਹੁਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਜਿਹੜੇ ਕੇਸ ਮੈਂ ਅੰਮ੍ਰਿਤਸਰ ਪੇਸ਼ ਹੋਇਆ, ਉਹ ਬੇਲ ਹੀ ਇਸ ਬਣਾ ਦੇ ਉੱਤੇ ਹੋਈ ਵੀ ਉਹ ਇੱਕ ਲੰਮਾ ਸਮਾਂ ਜਿਹੜਾ ਉਹ ਕੇਸ ਪੈਂਡਿੰਗ ਜਿਹੜਾ ਰੱਖਿਆ, ਉਹਦਾ ਚਲਾਨ ਨਹੀਂ ਕੀਤਾ। ਇਹ ਇੱਕ ਕੇਸਾਂ ਦੇ ਸੰਬੰਧ ਦੇ ਵਿੱਚ ਨਹੀਂ ਹੈਗਾ, ਇਹ ਸਾਰੇ ਕੇਸ ਜਿਹੜਾ ਇੱਕ ਸਿਸਟਮ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਇਹੋ ਜਿਹੇ ਸਲਾਹ ਹੈਗੇ ਆ, ਟੈਕਨੀਕਲ ਜਿਹੜੇ ਲੂਪਹੋਲਸ ਹੈਗੇ ਆ, ਜਿਹੜੀ ਕੋਈ ਵਰਤੋਂ ਕਰਕੇ ਤੇ ਉਹਦਾ ਫਾਇਦਾ ਵੀ ਚੱਕ ਸਕਦਾ ਤੇ ਉਹਦਾ ਨੁਕਸਾਨ ਵੀ ਹੋ ਸਕਦਾ ਹੈਗਾ। ਸੋ ਇੰਨੇ ਚਿਰ ਬਾਅਦ ਇਨਸਾਫ ਦੀ ਕੋਈ ਰਹਿ ਨਹੀਂ ਜਾਂਦੀ, ਪਰ ਇੱਕ ਡਾਕੂਮੈਂਟੇਸ਼ਨ ਜੁਡੀਸ਼ੀਅਲ ਸਿਸਟਮ ਦੇ ਵਿੱਚ ਬਣ ਜਾਣਾ, ਉਹਦੇ ਵਿੱਚ ਪੁੱਛੀ ਕਰਾ ਹੋਣੇ, ਉਹ ਸਾਡੇ ਲਈ ਇੱਕ ਕਮਿਊਨਿਟੀ, ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਰੱਖਣ ਨੂੰ ਇੱਕ ਜਿਹੜੀ ਆ ਉਹ ਇੱਕ ਥਾਂ ਹੈਗੀ ਹੈ ਵੀ ਦੇਖੋ ਥਾਂ ਪਹਿਲਾਂ ਹੀ ਇੰਡੀਅਨ ਸਿਸਟਮ ਆ, ਜੁਡੀਸ਼ਰੀ ਜੋ ਆ ਜਿਹੜਾ ਹਿੱਸਾ ਹੈਗਾ, ਤੇ ਉਹਨਾਂ ਨੇ ਕਿਸ ਤਰ੍ਹਾਂ ਸਾਡੇ ਨਾਲ ਜਿਹੜੀ ਬੇਇਨਸਾਫੀ ਕੀਤੀ, ਸਾਡੇ ਨੌਜਵਾਨ ਮਾਰੇ, ਤੇ ਉਹਨਾਂ ਪੁਲਿਸ ਅਫਸਰਾਂ ਨੂੰ ਰਾਹਤ ਦਿੱਤੀ, ਉਹਨਾਂ ਨੂੰ ਨੌਕਰੀਆਂ ਚਲਾਈਆਂ, ਇੰਨਾ 20 ਸਾਲ ਫਿਰ ਕੇਸ ਚਲਾ ਲਓ, ਉੱਥੇ ਉਹਨਾਂ ਦੀਆਂ ਜਿਹੜੀ ਨਾਲ ਜਿਹੜੀ ਜੇਲਾਂ ਹੋਈਆਂ ਉਹ ਔਨ ਡਿਊਟੀ ਨੇ ਉਹ ਪ੍ਰੈਸ਼ਰ ਕਰ ਸਕਦੇ। ਸੋ ਭਾਵੇਂ ਇਹਦੇ ਚਾਂਸ ਆਪਾਂ ਨੂੰ 10% ਹੀ ਲੱਗਦੇ ਹੋਣ ਜੀ ਚੰਗਾ ਆ, ਪਰ ਇਹ ਜ਼ਰੂਰ ਇੰਨਾ ਹਨੇਰੇ ਦੇ ਵਿੱਚ ਇੰਨੀ ਜਿਹੜੀ ਰੋਸ਼ਨੀ ਆ, ਇਹਨੂੰ ਅਸੀਂ ਅੱਗੇ ਫੋਲੋ ਅਪ ਕਰਕੇ ਤੇ ਇਹਨੂੰ ਜਿਹੜਾ ਇੱਕ ਵੱਡਾ ਇਹਦੇ ਵਿੱਚੋਂ ਜੋ ਵੀ ਕੱਢਣਾ ਚਾਹੁੰਦੇ ਕੱਢ ਸਕਦੇ ਹੈਗੇ ਆ। ਹਾਂ, ਇਹਦੀ ਪੈਰਵਾਈ ਦੀ ਜਿਹੜੀ ਆ ਉਹ ਜਿਹੜੀ ਜ਼ਰੂਰ ਹੈਗੀ ਆ, ਪਰ ਸਟੇਟ ਵੱਲੋਂ ਇਹ ਵੀ ਕਹਿਣਾ ਵੀ ਸੁਪਰੀਮ ਕੋਰਟ ਨੇ ਆਪ ਕਰਤਾ, ਮੈਂ ਵਿਸ਼ੇਸ਼ ਸਮਝਦਾ ਵੀ ਇਹੋ ਜਿਹੇ ਹਾਲਾਤ ਹੈਗੇ ਆ ਹੁਣ, ਉਹ ਜਿਹੜੀ ਇੰਡੀਅਨ ਸਟੇਟ ਹੈਗੀ ਸਿੱਖਾਂ ਨੂੰ ਨੇੜੇ ਲਾਉਣਾ ਚਾਹੁੰਦੀ ਹੈ, ਉਹਦੇ ਵਿੱਚੋਂ ਹੀ ਇਹ ਫੈਸਲੇ ਨੂੰ ਮੈਂ ਦੇਖਦਾ ਹੈਗਾ ਵੀ ਉਹ ਚਾਹੁੰਦੇ ਆ ਵੀ ਹਾਂ ਕੁਛ ਨਾ ਕੁਛ ਜਿਹੜਾ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਉਹਨਾਂ ਨੇ ਮੁਲਾਜ਼ਮ ਦਲ ਪੁਲਿਸ ਨੂੰ ਸੇਵਾਵਾਂ ਨਹੀਂ ਦਿੱਤੀਆਂ ਗਈਆਂ, ਜਾਂ ਤਾਜ਼ੀਆਂ ਸੂਚੀਆਂ ਦੀ ਗੱਲ ਜਾਂ ਬੰਦੀ ਸਿੰਘਾਂ ਦੀ ਗੱਲ ਜੀ, ਯਾਨੀ ਕਿ ਸਾਡੇ 90s ਤੱਕ ਦੇ ਜਿਹੜੇ ਮੁੱਦੇ ਰਹੇ ਆ ਜਾਂ ਮੁੱਦੇ ਨਹੀਂ ਰਹੇ ਸਿੱਖਾਂ ਦੇ, ਉਹ ਮੁੱਦਿਆਂ ਦੇ ਆਊਟਕਮਸ ਜਿਹੜੇ ਸੀਗੇ ਝੂਠੇ ਪੁਲਿਸ ਮੁਕਾਬਲੇ, ਬੰਦੀ ਸਿੰਘ ਜਾਂ ਸਿੱਖਾਂ ਦੀ ਅਸਹਿਰਤਾ ਦੀ ਇਹ ਸਾਰਾ ਕੁਛ ਆਪਸ ਦੇ ਵਿੱਚ ਜੁੜਿਆ ਹੋਇਆ। ਸਟੇਟ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਾਂ ਨੂੰ ਇਹ ਦਿਖਾਉਣਾ ਚਾਹੁੰਦੀ ਕਿ ਅਸੀਂ ਕਰ ਰਹੇ ਹਾਂ ਕੁਝ ਨਾ ਅਸੀਂ ਪਿਛਲੀਆਂ ਜਿਹੜੀਆਂ ਗਲਤੀਆਂ ਸੁਧਾਰ ਰਹੇ ਹਾਂ, ਜਾਂ ਜਾਨੀ ਕਿ ਉਹਨਾਂ ਦੇ ਆਪਣੇ ਸਵਾਰਥ ਹੈਗੇ ਆ। ਸੋ ਇਹਦੇ ਵਿੱਚ ਇਹ ਭਾਵਨਾ ਹੋ ਸਕਦੀ, ਕਿਉਂਕਿ ਜੁਡੀਸ਼ਰੀ ਇੰਡੀਪੈਂਡੈਂਟ ਉਸ ਤਰ੍ਹਾਂ ਨਹੀਂ ਹੈਗੀ ਸਟੇਟ ਦਾ, ਉਹਦੇ ਵਿੱਚ ਆਪਣਾ ਇੱਕ ਸਟੇਟ ਨੂੰ ਆਪਰੇਟ ਕਰਦੀ ਹੈ ਥਰੂ ਜੁਡੀਸ਼ਰੀ। ਐਗਜ਼ੈਕਟਿਵ ਸਿਸਟਮ ਨੂੰ ਕੋਈ ਫੈਸਲੇ ਨਹੀਂ ਲੈ ਸਕਦੀ, ਉੱਥੇ ਥਰੂ ਜੁਡੀਸ਼ਰੀ
ਉਹ ਜਿਹੜੇ ਆ ਉਹ ਸਾਹਮਣੇ ਆਉਂਦੀ ਹੈ। ਸੋ ਇਹਨੂੰ ਕਿਸ ਨੁਕਤਾ ਨਿਗਾਹ ਤੋਂ ਵੀ ਦੇਖਣਾ ਚਾਹੀਦਾ ਕਿ ਉਹਨਾਂ ਦੀ ਜਿਹੜੀ ਆ ਉਹ ਥੋੜਾ ਜਿਹਾ ਹੱਥ ਦੇਣ ਨੂੰ ਜਾਂ ਨਾਲ ਜੋੜਨ ਦੇ ਉਹਨਾਂ ਦਾ ਸਵਾਰਥ ਹੈ, ਇਸ ਕਰਕੇ ਵੀ ਇਹੋ ਜਿਹੇ ਜਿਹੜੇ ਫੈਸਲੇ ਆ ਜਿਹੜੇ ਆ ਰਹੇ। ਇਸੇ ਤਰ੍ਹਾਂ ਹੀ ਪਾਣੀਆਂ ਵਾਲੇ ਮੁੱਦੇ ਤੇ ਵੀ ਮੈਂ ਕੋਈ ਤਾਂ ਨਹੀਂ ਕਰ ਰਿਹਾ, ਪਰ ਇਹ ਵੀ ਉਹਨਾਂ ਨੇ ਕੋਈ ਐਸਾ ਫੈਸਲਾ ਸੁਪਰੀਮ ਕੋਰਟ ਨੇ ਦੇਣਾ ਜਿਹਨਾਂ ਦੇ ਸਾਰੇ ਇਹ ਲਟਕ ਜਾਵੇ ਜਾਂ ਲੱਗੇ ਵੀ ਪੰਜਾਬ ਦਾ ਜਿਹੜਾ ਪਾਣੀ ਹੈ ਨਹੀਂ ਗਾ ਜਾਂ ਉਹਦੀ ਬੰਦ ਕਰਨ ਵਾਸਤੇ। ਸੋ ਇਹ ਸਾਰੇ ਨੁਕਤੇ ਇਸ ਪੱਖ ਤੋਂ ਵੀ ਦੇਖਣੇ ਚਾਹੀਦੇ ਆ ਵੀ ਇੰਡੀਅਨ ਜਿਹੜੀ ਸਿੱਖਾਂ ਨੂੰ ਜਾਂ ਬਾਹਰ ਬੈਠੇ ਸਿੱਖਾਂ ਨੂੰ ਜਦੋਂ ਵੀ ਜਿੱਥੇ ਜਾਂਦਾ ਕੋਈ ਉੱਥੇ 84 ਵਾਲਿਆਂ ਨੂੰ ਸਜ਼ਾਵਾਂ ਨਹੀਂ ਮਿਲਿਆ, ਸੰਦੀਪ ਸਿੰਘ ਆ, ਬਲੈਕ ਲਿਸਟ ਆ, ਜਿਹੜੇ ਆਊਟਕਮਸ ਜਿਹੜੇ ਹੈਗੇ ਆ ਉਹਨਾਂ ਨੂੰ ਸੌਟ ਆਊਟ ਕਰਨ ਲਈ ਹੋ ਸਕਦਾ ਸਰਕਾਰ ਨੇ ਇੰਡੀਅਨ ਸਟੇਟ ਨੂੰ ਜਿਹੜੀ ਹੈ ਇਹ ਜੁਡੀਸ਼ਰੀ ਇਹ ਸਿੱਖਿਆ ਵਿੱਚ ਦੇਖੋ ਜੀ 450 ਪੁਲਿਸ ਮੁਲਾਜ਼ਮ ਦੇ ਖਿਲਾਫ ਕੇਸ ਚੱਲੂਗਾ। ਉਹ ਸਾਡੀ ਆ ਵੀ ਜੇ ਅਸੀਂ ਉਹਨਾਂ ਨੂੰ ਸਜ਼ਾ ਦੇਣ ਦੇ ਵਿੱਚ ਕਾਮਯਾਬ ਹੁੰਦੇ ਹਾਂ ਤੇ ਉਹ ਸਾਡੀ ਜਿਹੜੀ ਉਹ ਤਿਆਰੀ ਕਿਵੇਂ ਆ ਉਹਨਾਂ ਕੇਸਾਂ ਨੂੰ ਹੈਂਡਲ ਕਰਨ ਦੇ ਤੇ ਉਹਦੇ ਸਾਨੂੰ ਜਿਹੜਾ ਪਿਆਰ ਹੋਣਾ ਚਾਹੀਦਾ। ਸੋ ਨਿਆਂ ਵਾਲੀ ਗੱਲ ਤਾਂ ਜਿਹੜੀ ਮੁੱਖ ਚੁੱਕੀ ਹੈ ਕਿ ਸਾਨੂੰ ਨਿਆਂ ਮਿਲੂਗਾ। ਨਿਆਂ ਨਹੀਂ ਹੋਊਗਾ ਅਸੀਂ ਆਪਣੀ ਹੋਂਦ ਨੂੰ ਦੱਸੋ ਵਾਸਤੇ, ਸਾਡੀ ਹੋਂਦ ਨੂੰ ਕਾਇਮ ਰੱਖਣ ਦੇ ਵਾਸਤੇ, ਸੰਘਰਸ਼ ਦੀ ਸੋਚ ਨੂੰ ਸਹੀ ਦੁਨੀਆ ਸਾਹਮਣੇ ਰੱਖਣ ਵਾਸਤੇ ਵੀ ਸਾਡਾ ਸੰਘਰਸ਼ ਸਹੀ ਸੀ। ਇਹ ਨਹੀਂ ਯਾਨੀ ਕਿ ਸਾਡੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜਾ ਮਾਰਿਆ ਹੈਗਾ। ਸੋ ਇਹਨੂੰ ਅਸੀਂ ਇੰਟਰਨੈਸ਼ਨਲਾਈਜੇਸ਼ਨ ਕਰਨੀ ਚਾਹੀਦੀ ਹੈ ਜੀ ਇਸ ਮੁੱਦੇ ਨੂੰ। ਵੀ ਦੇਖੋ ਆਪ ਸੁਪਰੀਮ ਕੋਰਟ ਕਹਿ ਰਹੇ ਵੀ ਇੰਨੇ ਦੋਸ਼ੀ ਹੈਗੇ ਇਹਨਾਂ ਦੇ ਖਿਲਾਫ ਚੱਲਣ, ਅਤੇ ਕੇਸ ਚੱਲਣਗੇ ਕਿਵੇਂ, ਨਿਰਪੱਖਤਾ ਦੇ ਨਾਲ ਚੱਲਣਗੇ ਜਾਂ ਨਹੀਂ ਚੱਲਣਗੇ, ਉਹਦੀ ਜਿਹੜੀ ਹੈ ਅਗਲੀ ਇੱਕ ਚਰਚਾ ਦਾ ਵਿਸ਼ਾ ਹੈਗਾ ਜੀ। ਮੰਜਪੁਰ ਸਾਹਿਬ, ਤੁਸੀਂ ਸਾਨੂੰ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸ ਸਕਦੇ ਹੋ ਵੀ ਜਿਹੜੇ ਇਹ 35 ਕੇਸ ਹੈਗੇ ਨੇ, ਇਹ 35 ਕਿਹੜੇ ਕੇਸ ਨੇ, ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਇਹਨਾਂ ਨੂੰ ਅੱਗੇ ਪੈਰਵਾਈ ਕਰਨ ਦੀ ਵੀ ਕੋਈ ਲੀਗਲ ਫਰਮ ਬਣੀ ਹੈਗੀ ਆ ਤੁਹਾਡੇ ਵੱਲੋਂ, ਜਾਂ ਜਿਹੜੇ ਹੋਰ ਹਿਊਮਨ ਰਾਈਟਸ ਦੇ ਸਿੱਖਾਂ ਵੱਲੋਂ ਵਕੀਲ ਹੈਗੇ ਨੇ ਉਹਨਾਂ ਵੱਲੋਂ ਕੋਈ ਪੈਨਲ ਬਣਿਆ ਜਿਹੜਾ ਇਹਨਾਂ ਕੇਸਾਂ ਦੀ ਅੱਗੇ ਪੈਰਵਾਈ ਕਰਨ ਦੀ ਕੋਈ ਗੱਲ ਅੱਗੇ ਤੁਰ ਰਹੀ ਹੈ, ਜਾਂ ਕੀ ਹੈਗਾ ਇਹਦਾ? ਇਹਦੇ ਬਾਰੇ ਇਹੀ ਹੈ ਜੀ, ਮੈਨੂੰ ਇਹਨਾਂ ਕੇਸਾਂ ਦੀ ਇਸ ਤਰ੍ਹਾਂ ਡਿਟੇਲ ਤਾਂ ਨਹੀਂ ਪਤਾ ਕਿਉਂਕਿ ਇਹ ਕੇਸ CBI ਦੀ ਹੈ ਜੀ। ਕੋਈ ਪ੍ਰਾਈਵੇਟ ਇਹਦੇ ਵਿੱਚ ਪਾਰਟੀ ਨਹੀਂ ਬਣ ਸਕਦਾ, ਜਾਂ ਤਾਂ ਦੋਸ਼ੀ ਪੁਲਿਸ ਅਫਸਰਾਂ ਦੇ ਵਕੀਲ ਹੋਣਗੇ ਜਾਂ CBI ਦੇ ਵਕੀਲ ਹੋਣਗੇ, ਜਾਂ ਜਿਹੜਾ ਮਦਈ ਆ ਉਹ ਕਰ ਸਕਦਾ ਹੈਗਾ। ਉਹਦੇ ਵਿੱਚ ਜ਼ਿਆਦਾ ਕਰਕੇ ਇਹਨਾਂ ਕੇਸਾਂ ਵਿੱਚ CBI ਅਦਾਲਤ ਪਟਿਆਲੇ ਚ ਰਜਿੰਦਰ ਸਿੰਘ ਸੋਢੀ ਹੋਣਾ ਨੇ ਇਹਦੀ ਜ਼ਿਆਦਾ ਪੈਰਵਾਈ, CBI ਨੇ ਵੀ ਫਿਰ ਉਹਨਾਂ ਨੂੰ ਕੀਤਾ ਸੀ ਆਪਣੇ ਕੇਸਾਂ ਦੀ ਉਹਨਾਂ ਦੀ ਮੁਤਾਬਿਕ ਨੂੰ ਦੇਖਦੇ ਹੋਏ। ਉਹਦੇ ਬਾਰੇ ਡਾਕਟਰ ਸਿੰਘ ਨਾਲ ਵੀ ਗੱਲ ਹੋਈ ਸੀਗੀ, ਅਸੀਂ ਕਿਸੇ ਦਿਨ ਨੈਕਸਟ ਵੀਕ ਕਿਸੇ ਪਟਿਆਲੇ ਜਾ ਕੇ ਤੇ ਉੱਥੇ ਸੋਢੀ ਸਾਹਿਬ ਨਾਲ ਕਰਕੇ ਤੇ ਬਾਕੀ ਉਹ ਜਿਹੜੇ ਖਾਲੜਾ ਮਿਸ਼ਨ ਵਾਲੇ ਵੀ ਇਹਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜੇ ਹੋਏ ਨੇ ਤੇ ਸਾਰੇ ਬਹਿ ਕੇ ਇਹਦੇ ਬਾਰੇ ਕੋਈ ਨਾ ਕੋਈ ਜਿਹੜੀ ਆ ਨੈਕਸਟ ਵੀਕ ਬਣ ਸਕੀ ਉਹ ਅਸੀਂ ਜ਼ਰੂਰ ਕਰਨ ਦਾ ਯਤਨ ਕਰਾਂਗੇ ਕਿਉਂਕਿ CBI ਚ ਜੇ ਉਹਨਾਂ ਨੂੰ ਹਾਇਰ ਕਰਦੀ ਹੈ ਸੋਢੀ ਸਾਹਿਬ ਨੂੰ ਤੇ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਫੀਡਬੈਕ ਦਿਆਂਗੇ। ਜੇ ਉਹਨਾਂ ਨੂੰ ਕੁਛ ਚਾਹੀਦਾ ਉਹਨਾਂ ਦੀ ਨਾਲ ਹੈਲਪ ਜਿਹੜੀ ਆ ਜਿਹੜੀ ਕੀਤੀ ਜਾ ਸਕਦੀ ਹੈਗੀ ਕਰਾਂਗੇ ਜਿੰਨਾ ਸਾਡੇ ਕੋਲ ਹੋ ਸਕਿਆ। ਨੈਕਸਟ ਵੀਕ ਦੇ ਵਿੱਚ ਇਹਦੇ ਬਾਰੇ ਕੋਈ ਨਾ ਕੋਈ ਜਿਹੜਾ ਰੱਖਣ ਦਾ ਜਿਹੜਾ ਯਤਨ ਕੀਤਾ ਜਾਊਗਾ ਕਿਉਂਕਿ ਉਹ ਆਰਡਰ ਸੁਪਰੀਮ ਕੋਰਟ ਦਾ ਥੱਲੇ ਆਉਣਾ ਹੈਗਾ। ਫਿਰ ਉਹਨਾਂ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਐਗਜ਼ਾਮਸ਼ਨ ਹੋਈ ਆ ਉੱਥੇ ਪੇਸ਼ੀ ਜਗ੍ਹਾ ਤੋਂ ਉਹ ਗਵਾਹਾਂ ਨੂੰ ਸੰਬੰਧ ਜਾਣੇ ਨੇ, ਫਾਈਲਾਂ ਜਾਣੀਆਂ, ਥੋੜਾ ਜਿਹਾ ਪ੍ਰੋਸੈਸ ਕਿਉਂਕਿ ਹੁਣ ਆਲਰੇਡੀ ਹੁਣ ਜੂਨ ਦੇ ਵਿੱਚ ਛੁੱਟੀਆਂ ਆ ਜਾਣੀਆਂ ਉਹਨਾਂ ਕੁਛ ਇਸ ਪੱਖ ਤੋਂ ਛੁੱਟੀਆਂ ਤੋਂ ਬਾਅਦ ਜੁਲਾਈ ਦੇ ਵਿੱਚ ਜਿਹੜੀ ਹੋਣ ਦੀ ਸੰਭਾਵਨਾ ਮੈਂ ਸਮਝਦਾ ਹੈਗੀ ਜੀ। ਆਲਰੇਡੀ 2 ਜੱਜ ਉੱਥੇ ਖਾਲੀ ਪੋਸਟਾਂ ਸੀਗੀਆਂ ਜਿਹੜੀਆਂ ਹੁਣ ਟ੍ਰਾਂਸਫਰ ਹੋਈਆਂ ਜੱਜਾਂ ਦੀਆਂ, ਲੁਧਿਆਣੇ ਵਿੱਚ 2 ਜੱਜ ਜਿਹੜੇ ਆ ਆਲਰੇਡੀ ਉੱਥੇ ਜਿਹੜੇ ਆ CBI ਅਦਾਲਤ ਪਟਿਆਲੇ ਦੇ ਵਿੱਚ ਉਹਨਾਂ ਦੀ ਨਿਯੁਕਤੀ ਹੋ ਚੁੱਕੀ ਹੈ, ਜਿਹੜੀਆਂ ਪੋਸਟਾਂ ਖਾਲੀ ਸੀਗੀਆਂ ਜੀ। ਉਹ ਇਹ ਤੋਂ ਮੰਨਿਆ ਜਾ ਸਕਦਾ ਵੀ ਜਿਹੜਾ ਜੁਲਾਈ ਤੋਂ ਜਿਹੜੇ ਆ ਇਹ ਕੇਸ ਜਿਹੜੇ ਆ ਉਹ ਤੁਸੀਂ ਹੋਣਗੇ। ਹਾਂਜੀ ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਇਹਦੀ ਅਗਲੀ ਪੈਰਵਾਈ ਮੇ ਵੀ ਤੁਸੀਂ ਨੈਕਸਟ ਵੀਕ ਦੇ ਵਿੱਚ ਐਕਸਪੈਕਟ ਕਰਦੇ ਹੋ ਕਿ ਇਕੱਠੇ ਹੋ ਕੇ ਕੋਈ ਵਿਚਾਰ ਕੀਤੀ ਜਾ ਸਕਦੀ ਹੈ ਸਿੱਖ ਵਕੀਲਾਂ ਵੱਲੋਂ। ਅਸੀਂ ਉਹਦੇ ਬਾਰੇ ਵੀ ਤੁਹਾਡੇ ਕੋਲੋਂ ਜਾਣਕਾਰੀ ਲੈਣ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ। ਤੇ ਜੇ ਅਸੀਂ ਸਾਡੇ ਅਗਲੇ ਮੁੱਦੇ ਵੱਲ ਵਧੀਏ ਤਾਂ ਜਿਹੜਾ ਪੀਲੀਭੀਤ ਯੂਪੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ 8 ਨਵੰਬਰ 1994 ਦਾ, ਜਿੱਥੇ ਟਾਡਾ ਅਧੀਨ ਜਿਹੜੇ 28 ਸਿੱਖ ਕੈਦੀ ਗ੍ਰਿਫਤਾਰ ਕਰਕੇ ਉੱਥੇ ਜੇਲ੍ਹ ਦੇ ਵਿੱਚ ਰੱਖੇ ਹੋਏ ਸੀ, ਉਹਨਾਂ ਤੇ ਬਹੁਤ ਤਸ਼ੱਦਦ ਕੀਤਾ ਗਿਆ। ਤੇ ਜਿਹੜਾ ਉਹ ਮਾਮਲਾ ਵੀ ਸੀ ਉਹ ਵੀ ਯੂਪੀ ਸਰਕਾਰ ਵੱਲੋਂ 2007 ਦੇ ਵਿੱਚ ਵਾਪਸ ਲੈ ਲਿਆ ਗਿਆ। ਮਤਲਬ ਉਹਦੇ ਬਾਰੇ ਜਿਹੜੀ ਇਹ ਪੋਲੀਟੀਕਲ ਸੁਪਰੈਸ਼ਨ ਹੈਗੀ ਹੈ ਜਾਂ ਜਿਹੜੀ ਪੋਲੀਟੀਕਲ ਇਨਵੋਲਵਮੈਂਟ ਹੈਗੀ ਹੈ ਜੁਡੀਸ਼ਰੀ ਦੇ ਵਿੱਚ ਜਾਂ
ਐਡਮਿਨਿਸਟ੍ਰੇਸ਼ਨ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਮਤਲਬ ਇਹ ਇੱਕ ਇੱਦਾਂ ਦਾ ਕੇਸ ਹੈ ਜਿਹਨੇ ਹੁਣ ਸਾਡੇ ਸਿੱਖ ਡਾਇਸਪੋਰਾ ਦੇ ਸਾਹਮਣੇ, ਤੇ ਜਿਹੜੇ ਸਿੱਖ ਹੁਣ ਵਸ ਰਹੇ ਨੇ ਜਿਨ੍ਹਾਂ ਨੂੰ ਉਸ ਸਮੇਂ ਦੀ ਬਹੁਤੀ ਜਾਣਕਾਰੀ ਵੀ ਨਹੀਂ ਹੈਗੀ, ਉਹਨਾਂ ਦੇ ਸਾਹਮਣੇ ਇੱਕ ਸੱਚ ਲਿਆ ਕੇ ਰੱਖਿਆ ਕਿ ਕਿਵੇਂ ਜੁਡੀਸ਼ੀਅਲ ਸਿਸਟਮ ਕੰਮ ਕਰਦਾ ਹੈ ਇੰਡੀਆ ਦਾ ਤੇ ਕਿਵੇਂ ਪੁਲਿਸ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਹੈ। ਤੁਸੀਂ ਇਸ ਕੇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪੀਡੀਪੀ ਦਾ ਹੈਗਾ ਉੱਤੇ ਇੱਕ ਨੌਜਵਾਨਾਂ ਨੂੰ ਸਾਡਾ ਜਿਹੜੇ ਬੰਦੀ ਸੀ ਉਹਨਾਂ ਦੇ ਉੱਤੇ ਤਸ਼ੱਦਦ ਕਰਕੇ ਇਹਦੇ ਚ ਵੀ ਕਈ ਟੈਕਨੀਕਲ ਸੈਂਕਸ਼ਨ ਪੁਆਇੰਟ ਦੇ ਉੱਤੇ ਹੁੰਦੀ ਹੈਗੀ ਵੀ ਜਦੋਂ ਕਿਸੇ ਪਬਲਿਕ ਸਰਵੈਂਟ ਦੇ ਖਿਲਾਫ ਕੇਸ ਚਲਾਉਣਾ ਹੈਗਾ, ਭਾਵੇਂ ਉਹ ਕਰਪਸ਼ਨ ਦਾ ਹੋਵੇ, ਭਾਵੇਂ ਉਹ ਇਸ ਤਰ੍ਹਾਂ ਦਾ ਕੋਈ ਵੀ ਹੋਵੇ ਜਿਹੜਾ ਉਹਨੇ ਵਿਦਨ ਡਿਊਟੀ ਕੋਈ ਜਿਹੜੀ ਇਲੀਗਲਿਟੀ ਕੀਤੀ ਆ, ਤਾਂ ਉਹਦੇ ਲਈ ਗੌਰਮੈਂਟ ਜਿਹੜੀ ਸਹੂਲਤ ਹੈਗੀ ਆ ਉਹਦੇ ਤੋਂ, ਜੇ ਸੈਂਟਰ ਦਾ ਮੁਲਾਜ਼ਮ ਆ ਸੈਂਟਰ ਗੌਰਮੈਂਟ ਤੋਂ, ਜੇ ਸਟੇਟ ਦਾ ਮੁਲਾਜ਼ਮ ਹੈਗਾ ਤਾਂ ਸਟੇਟ ਗੌਰਮੈਂਟ ਉਹਦੀ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਦੇਣੀ ਹੁੰਦੀ ਹੈ ਜੀ। ਕਿਉਂਕਿ ਬਹੁਤੇ ਕੇਸਾਂ ਦੇ ਵਿੱਚ ਫਿਰ ਉਹ ਸੈਂਕਸ਼ਨ ਦਿੰਦੇ ਨਹੀਂ ਉਸ ਪੁਆਇੰਟ ਦੇ ਉੱਤੇ, ਜਿਹੜਾ ਉਹ ਫਿਰ ਵਾਰ-ਵਾਰ ਹੋ ਜਾਂਦਾ ਵੀ ਸੈਂਕਸ਼ਨ ਦੀ ਲੋੜ ਹੈਗੀ ਨਹੀਂ ਹੈਗੀ। ਸੁਪਰੀਮ ਕੋਰਟ ਦੀ ਵਾਰ-ਵਾਰ ਕੋਈ ਰੂਲਿੰਗ ਆਉਂਦੀ ਰਹਿੰਦੀ, ਕਈ ਵਾਰ ਕਹਿ ਦਿੰਦੇ ਆ ਵੀ ਨਹੀਂ ਲੋੜ ਹੈਗੀ, ਜੇ ਉਹਨੇ ਆਪਣੇ ਕੰਮ ਤੋਂ ਬਾਹਰ ਜਾ ਕੇ ਆਪਣੀ ਡਿਊਟੀ ਤੋਂ ਬਾਹਰ ਜਾ ਕੇ ਕੋਈ ਐਕਸ਼ਨ ਕੀਤਾ ਤੇ ਲੋੜ ਨਹੀਂ ਹੈਗੀ, ਜਾਂ ਉਹਨੂੰ ਡਿਊਟੀ ਕੀਤਾ ਤਾਂ ਲੋੜ ਹੈਗੀ। ਇਹਦੇ ਉੱਤੇ ਵੀ ਜਿਹੜੀ, ਕਿਉਂਕਿ ਇਹਦੇ ਨਾਲ ਜੁੜਿਆ ਹੋਇਆ ਸਟੇਟ ਦੇ ਵਿੱਚ ਸਰਕਾਰਾਂ ਦੇ ਪੋਲੀਟੀਕਲ ਪਾਰਟੀ ਜਿਹੜੀਆਂ ਹੈਗੀਆਂ, ਪੋਲੀਟੀਕਲ ਪਾਰਟੀ ਵੀ ਉਹਦੇ ਵਿੱਚ ਆਪਣੀ ਹਿੱਤ ਦੇਖ ਰਹੀ ਹੈਗੀ ਕਿ ਇਹ ਸੈਂਕਸ਼ਨ ਦੇਈਏ ਕਿ ਨਾ ਦੇਈਏ। ਇਹ ਹੁਣ ਇਸ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਨੇ ਸੈਂਕਸ਼ਨ ਨਹੀਂ ਸੀ ਦਿੱਤੀ, ਉਹ ਇਸ ਵਿਦਰਾਨ ਕੀਤਾ। ਹੁਣ ਪੋਲੀਟੀਕਲ ਹਾਲਾਤ ਐਸੇ ਹੈਗੇ ਆ ਜਿਵੇਂ ਭਾਈ ਬਰਿਆਮ ਸਿੰਘ ਨੂੰ ਕੱਢਣ ਦੇ ਯੋਗਦਾਨ ਪਾਇਆ, ਤੇ ਇਸ ਤਰ੍ਹਾਂ ਜਿਹੜਾ ਜਵਾਹਰ ਸਿੰਘ ਰਾਮੂਵਾਲੀਆ ਹੈਗਾ ਉੱਥੇ ਜੇਲ੍ਹ ਮੰਤਰੀ ਤੋਂ ਅਕਾਲੀ ਦਲ ਤੋਂ ਸ਼ਾਮਲ ਹੋਇਆ, ਉਹਨਾਂ ਨੂੰ ਵੀ ਹੈ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਹੈਗੀ ਆ ਉਹ ਤੇਜ਼ੀ ਦੇ ਵਿੱਚ ਜਿਹੜੀ ਸਿੱਖ ਵੋਟ ਬਹੁਤ ਜ਼ਿਆਦਾ ਹੈਗੀ, ਉਹ ਮੁੱਦਾ ਜਿਹੜਾ ਪਹਿਲਾਂ ਬਣਾ ਦਿੱਤਾ ਜਾਂਦਾ ਮੀਡੀਆ ਦੇ ਵਿੱਚ, ਫਿਰ ਉਹਨੂੰ ਆਪਣੇ ਵਾਲੇ ਪਾਸੇ ਪਹੁੰਚਾ ਲਿਆ ਜਾਂਦਾ। ਹੁਣ ਜੇ ਕੇਸ ਸ਼ੁਰੂ ਕਰ ਦੇਣਗੇ ਉਹ ਵੀ, ਤਾਂ ਉਹਦੇ ਨਾਲ ਸਿੱਖਾਂ ਦੇ ਵਿੱਚ ਦਿਖਾਉਣਾ ਜਾਊਗੀ ਮੁਲਾਇਮ ਸਿੰਘ ਯਾਦਵ ਨੇ ਜਿਹੜਾ ਉਹ ਜਾਂ ਰਾਮੂਵਾਲੀਆ ਨੇ ਕਹਿ ਕੇ, ਕਿਉਂਕਿ ਅਲਟੀਮੇਟਲੀ ਕੰਮ ਤਾਂ ਸਟੇਟ ਦੇ ਕਿਸੇ ਆਰਗਨ ਦੇ ਨਾਲ ਗੱਲ ਕਰਕੇ ਹੀ ਹੋਣਾ, ਸਟੇਟ ਨੇ ਹੀ ਕਰਨਾ ਹੈਗਾ। ਤੇ ਉਹਦੇ ਜਿਹੜੇ ਮੰਤਰੀ ਜਾਂ ਇਹ ਲੋਕ ਹੈਗੇ ਇਹਨਾਂ ਦੇ ਵਿੱਚ ਜ਼ਿਆਦਾ ਭੂਮਿਕਾ ਹੁੰਦੀ ਹੈ ਵੀ ਉਹਦੇ ਵਿੱਚ ਕੋਈ ਸਾਰਥਕ ਰੋਲ ਨਿਭਾਉਣ। ਤੋਂ ਰਾਮੂਵਾਲੀਆ ਬਲਵੰਤ ਸਿੰਘ ਇਹਦੇ ਵਿੱਚ ਰੋਲ ਨਿਭਾ ਸਕਦਾ, ਉਹ ਜੇਲ੍ਹ ਮੰਤਰੀ ਵੀ ਹੈਗਾ, ਤੇ ਜੇ ਉਹ ਨਿਭਾ ਜਾਂਦਾ ਹੈਗਾ ਤਾਂ ਉਹਦਾ ਬੈਨੀਫਿਟ ਆਟੋਮੈਟਿਕਲੀ ਯਾਦਵ ਸਰਕਾਰ ਨੇ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੇ ਸਮੇਂ 'ਚ ਹੈਗੀਆਂ ਉਹਦੇ ਵਿੱਚ ਕਹਿਣਾ ਹੈਗਾ। ਦੂਜੀ ਗੱਲ ਜਿਹੜੀ ਇਸ ਮਾਮਲੇ ਨਾਲ ਜਿਹੜੀ ਹੈਗੀ ਆ ਕਿ ਉਹਦੇ ਉੱਤੇ ਹੁਣ ਬਾਦਲ ਸਰਕਾਰ ਦਾ ਜਿਹੜਾ ਉਹਨਾਂ ਨੇ ਵੀ ਕਿਹਾ ਕਿ ਯੂਪੀ ਦੇ ਵਿੱਚ ਸੀਟਾਂ ਲੱਗਣੀਆਂ ਹੈਗੀਆਂ, ਤੇ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਪ੍ਰੋਸੀਡ ਆਨ ਕੀਤਾ ਤੁਸੀਂ ਇਹਨਾਂ ਕੇਸਾਂ ਨੂੰ ਦੇਖੋ। ਜਦ ਕਿ ਸ਼੍ਰੋਮਣੀ ਕਮੇਟੀ ਸਾਡੀ ਮੇਨ ਸੰਸਥਾ ਸੀ, ਇਹ ਸਾਰੇ ਉਹਨਾਂ ਦੇ ਧਿਆਨ ਦੇ ਵਿੱਚ ਆ ਰਹੇ ਕੇਸ ਹੋਣੇ ਚਾਹੀਦੇ ਸੀਗੇ। ਕੋਈ ਨਾ ਕੋਈ ਵਕੀਲਾਂ ਦਾ ਕੋਈ ਜਿੰਨਾ ਉਹਨਾਂ ਦਾ ਘੇਰਾ ਹੈਗਾ ਉਸ ਲੈਵਲ ਦਾ ਕੋਈ ਪੈਨਲ ਹੁੰਦਾ ਜਿਹੜੇ ਸਾਰੇ ਇਸ ਤਰ੍ਹਾਂ ਦੇ ਕੇਸਾਂ ਨੂੰ ਫੋਲੋ ਅਪ ਕਰਦੇ। ਵੋਟ ਰਾਜਨੀਤੀ ਜੇ ਅਸੀਂ ਉੱਥੇ ਵੋਟਾਂ ਲਾਉਣੀਆਂ ਜਾਂ ਸਾਡਾ ਸਿੱਖਾਂ ਦੇ ਵਿੱਚ ਇੱਕ ਖਰਾਬ ਹੋ ਰਿਹਾ, ਅਸੀਂ ਉਹਨੂੰ ਚੰਗਾ ਬਣਾਉਣ ਵਾਸਤੇ। ਸੋ ਸਾਰਾ ਕੁਛ ਜੇ ਪੋਲੀਟੀਕਲ ਹਾਲਾਤ ਇਹੋ ਜਿਹੇ ਹੈਗੇ ਆ ਵੀ ਸਿੱਖਾਂ ਨੂੰ ਕੁਛ ਨਾ ਕੁਛ ਕਿਸੇ ਨਾ ਕਿਤੇ ਨਿਆਂ ਵਾਲੇ ਰਾਹ ਦੇ ਉੱਤੇ ਪਾਇਆ ਜਾਂਦਾ, ਮਿਲੇ ਜਾਂ ਨਾ ਮਿਲੇ ਉਹ ਜਿਹੜੀ ਆ ਉਹ ਅਗਲੀ ਗੱਲ ਹੈਗੀ। ਦੂਜੀ ਜਿਹੜੀ ਗੱਲ ਇਸ ਹੈਗੀ ਆ ਇਹ ਰੂਲ ਹੁੰਦਾ ਜਦੋਂ ਕਿਸੇ ਬੰਦੇ ਨੂੰ ਮਾਰਨਾ ਹੋਵੇ, ਉਹਨਾਂ ਨੇ ਜੇਲ੍ਹ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੋਵੇ ਤਾਂ ਫਿਰ ਉਹਦੇ ਵਿੱਚ ਅਲਾਰਮ ਕਰ ਦਿੰਦੇ ਆ। ਅਲਾਰਮ ਦੇ ਦੌਰਾਨ ਜੇ ਕੋਈ ਬਚ ਜਾਂਦਾ ਹੈਗਾ ਉਹਦੀ ਕੋਈ ਜੇਲ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਤਿਹਾੜ ਜੇਲ੍ਹ ਦੇ ਵਿੱਚ ਇੱਕ ਦੋ ਵਾਰੀ ਇਸ ਤਰ੍ਹਾਂ ਅਲਾਰਮ ਕਰਕੇ ਉਹਨਾਂ ਨੇ ਕਈ ਬੰਦੇ ਜਿਹੜੇ ਮਾਰੇ ਆ, ਤੇ ਜੇ ਉਹਨਾਂ ਨੂੰ ਲੱਗਦਾ ਹੁੰਦਾ ਜਿਹੜੇ ਬੰਦੇ ਤੰਗ ਪਛਾਣ ਕਰਦੇ ਉਹਨਾਂ ਨੂੰ ਬੈਰਕਾਂ ਦੇ ਵਿੱਚ ਕੱਢ ਕੇ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਂਦੀਆਂ। ਸੋ ਇਹ ਉਹ ਵੀ ਉਹਨਾਂ ਦੀ ਜਿਹੜੀ ਆ ਐਕਸਕਿਊਜ਼ ਹੈਗਾ ਉਹਨਾਂ ਕੋਲੋਂ ਕਿ ਅਸੀਂ ਜਦੋਂ ਇਹ ਬੰਦੇ ਮਾਰੇ ਆ ਉਦੋਂ ਜੇਲ੍ਹ ਦੇ ਵਿੱਚ ਅਲਾਰਮ ਹੋਇਆ, ਅਲਾਰਮ ਦੇ ਦੌਰਾਨ ਇਹਨਾਂ ਦੇ ਜਿਹੜੀਆਂ ਸੱਟਾਂ ਵੱਜੀਆਂ ਉਹਦੇ ਕਰਕੇ ਇਹ ਮਰ ਗਏ। ਸੋ ਉਹ ਵੀ ਇੱਕ ਰੂਲ ਹੈਗਾ। ਜਿਵੇਂ ਤੁਸੀਂ ਦੂਜੇ ਮਾਮਲੇ 'ਚ ਕਹਿੰਦੇ ਵੀ ਡਿਸਟਰਬ ਏਰੀਆ ਐਕਟ ਦੇ ਦੌਰਾਨ ਰਾਸ਼ਟਰਪਤੀ ਦੀ ਮਨਜ਼ੂਰੀ ਚਾਹੀਦੀ ਆ, ਉਸੇ ਤਰ੍ਹਾਂ ਇਹਦਾ ਵੀ ਉਹਨਾਂ ਕੋਲ ਜਿਹੜਾ ਐਕਸਕਿਊਜ਼ ਇਹ ਸੀਗਾ ਵੀ ਅਲਾਰਮ ਹੋ ਗਿਆ ਜੇਲ੍ਹ ਦੇ ਵਿੱਚ, ਤੇ ਅਲਾਰਮ ਕਿਸੇ ਜਦੋਂ ਐਮਰਜੈਂਸੀ ਦੇ ਟਾਈਮ ਦੀ ਨਾਲ ਬੰਦੇ ਭੱਜਣ ਲੱਗੇ ਆ ਜਾਂ ਉਹਨਾਂ ਨੇ ਮੁਲਾਜ਼ਮ ਕੁੱਟਦੇ ਆ ਜਾਂ ਕੋਈ ਅੰਦਰ ਬੰਦਾ ਮਾਰਦਾ, ਉਹ ਅਲਾਰਮ ਦਾ ਹੋ ਕੇ ਜੇ ਕੋਈ ਬਾਹਰ ਜਿਹੜਾ ਵੀ ਕੋਈ ਬੈਠਦਾ ਉਹ ਬਾਹਰ ਹੁੰਦਾ ਉਹਨਾਂ ਦੀ ਕੋਈ ਹੱਥ ਨਾਲ ਉਹਦੀ ਜ਼ਿੰਮੇਵਾਰੀ ਨਹੀਂ ਹੁੰਦੀ ਪ੍ਰਸ਼ਾਸਨ ਦੀ। ਸੋ ਇਹਦਾ ਐਕਸਕਿਊਜ਼
ਜਿਹੜਾ ਇਹਨਾਂ ਦਾ ਇਹ ਹੈ, ਇਹ ਸਟੇਟ ਨੇ ਆਪਣੇ ਤੌਰ ਦੇ ਉੱਤੇ ਇਹ ਜਿਹੜੇ ਬਣਾਏ ਹੋਏ ਹੈ ਕਾਨੂੰਨ ਅੰਗਰੇਜ਼ਾਂ ਦਾ ਟਾਈਮ ਸੀ, ਉਹਨਾਂ ਇੰਡੀਅਨ ਸਟਰਗਲ ਜਿਹੜੇ ਸੀਗੇ ਉਹਨਾਂ ਨੂੰ ਮਾਰਨ ਵਾਸਤੇ ਇਹੋ ਜਿਹਾ ਸਿਸਟਮ ਸੀਗਾ ਵੀ ਜਿਹੜੇ ਕੋਈ ਹੈਗੇ ਉਹ ਆਰਮ ਕਰਕੇ ਉਹਨਾਂ ਨੂੰ ਮਾਰ ਕੇ ਦੇਖੋ ਕਾਨੂੰਨ ਦੇ ਵਿੱਚ ਲਿਖਿਆ ਹੋਇਆ। ਤੋ ਇਹੋ ਜਿਹੀਆਂ ਗੱਲਾਂ ਜਿਹੜੇ ਕੁਝ ਜਿਹੜੀਆਂ ਕੌਮਾਂ ਹੈਗੀਆਂ ਜਿਹੜੀਆਂ ਸੰਘਰਸ਼ ਕਰਦੀਆਂ ਨੇ ਅੰਗਰੇਜ਼ਾਂ ਦੇ ਵਾਸਤੇ, ਉਹ ਕਾਨੂੰਨ ਤੇ ਇਹ ਵੀ ਵਰਤਦੇ ਹੈਗੇ ਜਿਹੜੇ ਉਹਨਾਂ ਦੇ ਖਿਲਾਫ ਹੈਗੇ ਜੀ, ਉਹ ਵੀ ਕਾਨੂੰਨ ਕੌਮਾਂ ਨੂੰ ਜਿਹੜੇ ਆ ਕਾਨੂੰਨ ਕਹਿਣਾ ਇਹ ਵੀ ਦੇਖੋ ਜੀ ਕਾਨੂੰਨ ਇਹ ਕਹਿੰਦਾ ਇਸ ਕਰਕੇ ਹੋ ਗਿਆ, ਸਾਡੇ ਬੰਦੇ ਤੇ ਕਹਿੰਦੇ ਦੇਖੋ ਜੀ ਕਾਨੂੰਨ ਦੀ ਕਿਤਾਬ ਲਿਖਿਆ ਹੋਇਆ ਕਿ ਕੀ ਕਰ ਸਕਦੇ ਆ ਕੋਈ, ਉਹ ਕਾਨੂੰਨ ਹੀ ਉਹ ਬਣਾਏ ਜਾਂਦੇ ਆ ਵੀ ਸਬਕ ਸਿਖਾਉਣ ਵਾਲੇ ਤੇ ਉਹਦੇ ਢੰਗ ਤਰੀਕੇ ਇਹ ਕਹਿ ਸਕਦੇ। ਬਾਕੀ ਇਹ ਕੇਸ ਚੱਲੂਗਾ ਤੇ ਇਹਦੇ ਚ ਜੇ ਵੋਟਾਂ ਤੋਂ ਪਹਿਲਾਂ ਜੋ ਕੁਛ ਹੋ ਗਿਆ ਉਸ ਤੋਂ ਬਾਅਦ ਦਾ ਫਿਰ ਜਿਹੜਾ ਆਪਾਂ ਨਹੀਂ ਕੁਛ ਕਹਿ ਸਕਦੇ, ਪਰ ਉੱਥੇ ਪੈਰਵਾਈ ਯੂਪੀ ਦੇ ਕਈ ਸਿੰਘਾਂ ਨੇ ਉੱਥੇ ਐਮਐਲਏ ਸੀ, ਉਹਨੇ ਪੈਰਵਾਈ ਬਹੁਤ ਵਧੀਆ ਕੀਤੀ, ਜਿਸ ਤਰ੍ਹਾਂ ਰਿਪੋਰਟਾਂ ਆਈਆਂ, ਜਿਹੜੀ ਕੋਈ ਪਰਸਨਲ ਨੌਲੇਜ ਤਾਂ ਹੈ ਨਹੀਂ ਪਰ ਮੀਡੀਆ ਰਿਪੋਰਟਾਂ ਨੂੰ ਉਹਨਾਂ ਨੇ ਵਧੀਆ ਪੈਰਵਾਈ ਕੀਤੀ ਸੀਗੀ ਤੇ ਬਾਅਦ ਕਿਉਂਕਿ ਉਹ ਟੈਕਨੀਕਲ ਸੀ ਲੂਪ ਹੋ ਸੀਗੇ ਉਹਦੇ ਕਰਕੇ ਫਿਰ ਉਹ ਐਮਐਲਏ ਵੀ ਨਹੀਂ ਗਿਆ, ਫਿਰ ਉਹਨਾਂ ਨੇ ਉਹਨੂੰ ਨਹੀਂ ਫੋਲੋ ਕੀਤਾ। ਪਰ ਫਿਰ ਮੈਂ ਉਸੇ ਗੱਲ ਦੇ ਉੱਤੇ ਘੁੰਮ ਕੇ ਆਊਂਗਾ ਕਿ ਸਰਕਾਰ ਜਿਹੜੀ ਆ ਸਿੱਖਾਂ ਨੂੰ ਇਸ ਤਰ੍ਹਾਂ ਦਾ ਦਿਖਾ ਕੇ ਸਿੱਖਾਂ ਨੂੰ ਨੇੜੇ ਲਾਉਣਾ ਚਾਹੁੰਦੀ ਹੈ, ਉਹਦੇ ਵਿੱਚ ਸਿੱਖ ਕਿਵੇਂ ਡਿਪਲੋਮੈਟਿਕ ਵੇ ਦੇ ਵਿੱਚੋਂ ਕੌਮ ਦਾ ਫਾਇਦਾ ਲੈ ਲੈਂਦੇ ਆ, ਉਹ ਜਿਹੜੀ ਉਹ ਅਗਲੀ ਗੱਲ ਹੈਗੀ ਹੈ। ਕਿਉਂਕਿ ਜੇ ਤੁਸੀਂ ਸਾਰੀ ਜਿਹਨੂੰ ਇੰਟਰਨੈਸ਼ਨਲ ਸੰਦਰਭ ਦੇ ਵਿੱਚ ਦੇਖੋ ਤਾਂ ਸਾਰੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਜਿਹੜਾ ਉਹ ਕੀਤਾ ਜਾ ਰਿਹਾ, ਉਹਨਾਂ ਨੂੰ ਵੀ ਹਾਂ ਬਹੁਤ ਬਹਾਦਰ ਆ, ਬਹੁਤ ਕੌਮ ਇਹ ਸੂਰਮੇ ਆ, ਸੇਵਾ ਕਰਦੇ ਆ, ਉਹ ਇਹਦੇ ਵਿੱਚ ਇੰਟਰਨੈਸ਼ਨਲ ਪੋਲਿਟਿਕਸ ਵੀ ਇਨਵੋਲਵ ਹੈਗੀ ਆ ਕਿ ਬਾਹਰਲੇ ਮੁਲਕਾਂ ਦੇ ਸਿੱਖਾਂ ਦਾ ਜਿਹੜਾ ਪ੍ਰਭਾਵ ਵੱਧ ਰਿਹਾ ਤੇ ਇੰਡੀਆ ਨੂੰ ਵੀ ਦੱਸਣਾ ਪੈਣਾ। ਦੇਖੋ ਅਸੀਂ ਵੀ ਸਿੱਖਾਂ ਨਾਲ ਹੋਈਆਂ ਬੇਨ ਸਾਥੀਆਂ ਦਾ ਜਿਹੜਾ ਉਹ ਕਰ ਰਹੇ ਆ ਜਾਂ ਸਿੱਖਾਂ ਨੂੰ ਅਸੀਂ ਚੰਗਾ ਪੂਰਾ ਜਿਹੜਾ ਦੇ ਰਹੇ ਹੈਗੇ, ਉਹਦਾ ਪ੍ਰਭਾਵ ਵੀ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਚੰਗਾ ਪ੍ਰਭਾਵ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੇ ਮਾਨ ਦਿੱਤਾ ਜੀ ਨਹੀਂ ਮਿਲ ਰਿਹਾ ਹੈਗਾ। ਜਾਂ ਜਸਟਿਨ ਟਰੂਡੋ ਦਾ ਕਹਿਣਾ ਵੀ ਜਿਹੜੀ ਕੈਬਨਿਟ ਦੇ ਵਿੱਚ ਮੋਦੀ ਨਾਲੋਂ ਜ਼ਿਆਦਾ ਹੈਗੀ ਆ, ਉਹ ਵੀ ਇੱਕ ਸੰਦੇਸ਼ ਦਿੰਦਾ ਹੈਗਾ ਕਿ ਅਸੀਂ ਸਿੱਖਾਂ ਦਾ ਜਿਹੜੀ ਆ ਉਹਦੀ ਸੇਵਾ ਦੀ ਜਾਂ ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਉਹਨਾਂ ਨੂੰ ਸਰਕਾਰ ਦਿੱਤਾ, ਤੁਸੀਂ ਨਹੀਂ ਦਿੰਦੇ ਤੇ ਉਹ ਨਿਆਂ ਹੈਗਾ ਜੀ। ਇੱਕ ਛੋਟੇ ਛੋਟੇ ਕਾਰਨ ਜਿਹੜੇ ਮੰਨ ਸਕਦੇ ਹੈਗੇ ਕਿ ਸਾਰੇ ਫੈਸਲੇ ਜਿਹੜੇ ਇੱਕਦਮ ਆਉਣ ਵਾਲੇ ਸਮੇਂ ਚ ਬੰਦੀ ਸਿੰਘਾਂ ਦੇ ਸਬੰਧ ਦੀ ਰਾਹਤ ਹੈਗੀ ਆ, ਕੋਈ ਨਾ ਆਉਂਦੇ ਦਿਨਾਂ ਦੇ ਵਿੱਚ ਜੁਲਾਈ ਦੇ ਵਿੱਚ ਕੋਈ ਨਾ ਕੋਈ ਫੈਸਲੇ ਜਿਹੜੇ ਸਾਹਮਣੇ ਆਉਣਗੇ ਜੀ। ਮੰਜਪੁਰ ਸਾਹਿਬ ਇਸੇ ਤਰ੍ਹਾਂ ਹੋਊਗਾ ਵੀ ਸਿੱਖਾਂ ਨੂੰ ਕੋਈ ਨਾ ਕੋਈ ਨੇੜੇ ਲਾਇਆ ਜਾ ਕੇ ਇਹਨਾਂ ਨੂੰ ਇੱਕ ਚੰਗਾ ਪੱਖ ਜਿਹੜਾ ਇੰਡੀਆ ਵੀ ਤੇਰੀ ਮਦਦ ਕਰੇ ਵੀ ਸਾਡੇ ਤੋਂ ਜ਼ਿਆਦਾ ਸਿੱਖ ਸਾਡਾ ਚੰਗਾ ਇਹਨਾਂ ਦਾ ਚੰਗਾ ਹੱਕ ਹੈਗਾ ਜੀ। ਮੰਜਪੁਰ ਸਾਹਿਬ ਤੁਹਾਡਾ ਸਾਡਾ ਸਮਾਂ ਹੁਣ ਸਮਾਪਤੀ ਵੱਲ ਜਾ ਰਿਹਾ ਹੈ ਤੇ ਤੁਹਾਡਾ ਇਹਨਾਂ ਮੁੱਦਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਆਪਣੇ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਅਸੀਂ ਇਸੇ ਦੇ ਨਾਲ ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਅੱਜ ਦੋ ਮੁੱਦਿਆਂ ਤੇ ਖਾਸ ਕਰਕੇ ਗੱਲ ਕੀਤੀ ਸੀਗੀ, ਪੰਜਾਬ ਦੇ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਤੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਤੇ ਜਿਹੜਾ ਪੀਲੀਭੀਤ ਦੇ ਵਿੱਚ ਸਿੱਖਾਂ ਤੇ ਤਸ਼ੱਦਦ ਹੋਇਆ ਸੀ ਪੁਲਿਸ ਅਟਰੋਸਿਟੀਜ਼ ਦੇ ਹੇਠ, ਉਸ ਦੇ ਮਾਮਲੇ ਵਿੱਚ। ਤੇ ਜਦੋਂ ਅਸੀਂ ਇਸ ਓਵਰਆਲ ਸਿਨੈਰੀਓ ਨੂੰ ਦੇਖਦੇ ਹਾਂ, ਚਾਹੇ ਉਹ ਇਹ ਦੋਵੇਂ ਮਾਮਲੇ ਹੋਣ ਜਾਂ 1984 ਦੀ ਨਸਲਕੁਸ਼ੀ, ਸਿੱਖ ਨਸਲਕੁਸ਼ੀ ਦੇ ਮਾਮਲੇ ਹੋਣ ਜਿਹੜੇ ਦਿੱਲੀ, ਕਾਨਪੁਰ ਤੇ ਭਾਰਤ ਦੇ ਹੋਰ ਵੱਖ-ਵੱਖ ਸ਼ਹਿਰਾਂ 'ਚ ਵਾਪਰੇ, ਤੇ ਭਾਵੇਂ ਉਹ ਹੁਣ ਕਿ ਜਿਹੜਾ ਹੋਰ ਮਸਲਾ ਭਖਿਆ ਹੋਇਆ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ, ਤਾਂ ਜਦੋਂ ਅਸੀਂ ਇਹਨੂੰ ਓਵਰਆਲ ਦੇਖਦੇ ਹਾਂ ਤਾਂ ਇਹੀ ਦੇਖਣ ਨੂੰ ਆਉਂਦਾ, ਜਿਵੇਂ ਕਿ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ ਇਹਦੇ ਵਿੱਚੋਂ ਸਿੱਖਾਂ ਲਈ ਜਾਂ ਪੰਜਾਬ ਲਈ ਕੋਈ ਜਸਟਿਸ ਦੀ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ, ਬਟ ਐਟ ਦ ਸੇਮ ਟਾਈਮ ਇਹਨੂੰ ਇੰਟਰਨੈਸ਼ਨਲ ਕਮਿਊਨਿਟੀ ਅੱਗੇ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਬਾਕੀ ਸਰਕਾਰਾਂ ਹੈਗੀਆਂ ਨੇ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਗੱਲ ਕਰਦੀਆਂ ਨੇ, ਤਾਂ ਉਹਨਾਂ ਦੇ ਅੱਗੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਹੈ ਕਿ ਸਾਡੇ ਨਾਲ ਇਹ ਤਸ਼ੱਦਦ ਹੋ ਰਿਹਾ ਹੈ, ਇਹ ਸਾਡੇ ਰਾਈਟਸ ਦਾ ਹਨਨ ਹੋ ਰਿਹਾ ਹੈ, ਤੇ ਸਾਨੂੰ ਉਹ ਜੇ ਅਸੀਂ ਕੇਸ ਰਿਪਰੈਜ਼ੈਂਟ ਕਰੀਏ ਤਾਂ ਸਾਡੀ ਕੋਈ ਗੱਲ ਅੱਗੇ ਤੁਰ ਸਕਦੀ ਹੈ। ਉਹਦੇ 'ਚੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਕੋਈ ਹਾਂ ਪੱਖੀ ਹੁੰਗਾਰਾ ਸਾਡੇ ਲਈ ਕੋਈ ਨਿਕਲ ਸਕਦਾ ਜਿਹਦੇ 'ਚੋਂ ਅਸੀਂ ਕੁਝ ਕੱਢ ਸਕਾਂਗੇ ਐਜ਼ ਅ ਕੌਮ, ਐਜ਼ ਅ ਨੇਸ਼ਨ। ਤੇ ਇਹਦੇ ਨਾਲ ਮੈਂ ਤੁਹਾਨੂੰ ਵੀ ਇੱਕ ਅਪੀਲ ਕਰਨੀ ਚਾਹੂੰਗਾ ਕਿ ਜਿਵੇਂ TV84 ਇਹਨਾਂ ਮਸਲਿਆਂ ਤੇ ਗੱਲ ਕਰਦਾ ਤੇ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਅਸੀਂ ਇਹਨਾਂ ਮਸਲਿਆਂ ਦੇ ਉੱਪਰ ਲਗਾਤਾਰ ਗੱਲ ਕਰਦੇ ਹਾਂ ਤੇ ਬਾਕੀ ਚੈਨਲਸ ਦੇ
ਇਲਾਵਾ ਵੀ ਅਸੀਂ ਇਹਨਾਂ ਮਸਲਿਆਂ ਤੇ ਗੱਲ ਕਰਦੇ ਹਾਂ। ਜੇ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਸਾਨੂੰ ਸਪੋਰਟ ਕਰੋ, ਤੁਸੀਂ ਕਰ ਵੀ ਰਹੇ ਹੋ, ਬਟ ਐਟ ਦ ਸੇਮ ਟਾਈਮ ਸਾਨੂੰ ਤੁਹਾਡੇ ਸਪੋਰਟ ਦੀ ਫਾਈਨੈਂਸ਼ੀਅਲੀ ਹੋਰ ਵੀ ਲੋੜ ਹੈਗੀ ਹੈ। ਸਾਡੇ tv84.tv ਤੇ ਜਾ ਕੇ ਤੁਸੀਂ ਪੇਪਾਲ ਦੇ ਥਰੂ ਡੋਨੇਟ ਕਰ ਸਕਦੇ ਹੋ। ਮਹੀਨਾਵਾਰੀ ਡੋਨੇਟ ਕਰੋ, ਜਿੰਨੇ ਵੀ ਡਾਲਰ ਤੁਹਾਡੇ ਕੋਲੋਂ ਬਣਦੇ ਆ, $50, $30, $100, ਤਾਂ ਕਿ ਜਿਹੜੀ ਇਹ ਗੱਲ ਹੈਗੀ ਹੈ ਇਹ ਅੱਗੇ ਅਸੀਂ ਚਲਾਉਂਦੇ ਰਹੀਏ ਤੇ ਇਹਦੇ ਤੇ ਹੋਰ ਗੱਲਬਾਤ ਕਰਦੇ ਰਹੀਏ। ਇਸੇ ਦੇ ਨਾਲ ਸਾਡੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਜੀ। ਫਿਰ ਸੋਮਵਾਰ ਨੂੰ ਤੁਹਾਡੇ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।